ਗੱਲ ਕਰੀਏ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦਾ, ਜਿਵੇਂ ਤੁਸੀਂ ਵਿੱਚ ਜ਼ਿਕਰ ਵੀ ਕੀਤਾ ਵੀ ਉਹ ਕੇਸ ਰੱਖਣ ਦਾ ਸਮਾਂ ਸੀਗਾ ਪੰਜਾਬ ਦਾ। ਉਹਨਾਂ ਦਾ ਜਿਹੜਾ ਇਹ ਦੌਰਾ ਸੀਗਾ, ਉਹ ਕੇਂਦਰੀ ਮੰਤਰੀ ਦਾ ਦੌਰਾ ਸੀਗਾ ਜਾਂ ਫਿਰ ਭਾਜਪਾ ਲੀਡਰ ਦਾ ਦੌਰਾ ਸੀ? ਉਹ ਸਰਕਾਰੀ ਕੇਂਦਰੀ ਸਰਕਾਰ ਦੇ ਨੁਮਾਇੰਦੇ ਦੇ ਤੌਰ ਤੇ ਆਏ ਸੀਗੇ ਜਾਂ ਭਾਜਪਾ ਲੀਡਰ ਦੇ ਤੌਰ ਤੇ ਆਏ ਸੀਗੇ? ਪ੍ਰਵੀਨ ਜੀ, ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਬਤੌਰ ਵਿਅਕਤੀ ਪੇਂਡੂ ਖੇਤਰ ਨਾਲ, ਧਰਾਤਲ ਨਾਲ ਤੇ ਲੋਕਾਂ 'ਚ ਵਿਚਰਨ ਵਾਲੇ ਲੀਡਰ ਵਜੋਂ ਜਾਣਿਆ ਜਾਂਦਾ ਹੈ। ਜੀ ਜੀ। ਲੰਮਾ ਸਮਾਂ ਉਹਨੇ ਰਾਜ ਭਾਗ ਵੀ ਬਤੌਰ ਮੁੱਖ ਮੰਤਰੀ ਮਾਣਿਆ। ਨਰਿੰਦਰ ਮੋਦੀ ਨੂੰ ਵੀ ਇੱਕ ਵਾਰ ਤਾਂ ਉਹ ਤੋਂ ਖਤਰਾ ਹੋ ਗਿਆ ਸੀ ਕਿ ਮੇਰੀ ਕੁਰਸੀ ਦਾ ਦਾਅਵੇਦਾਰ ਬਣ ਰਿਹਾ ਹੈ। ਜਿੰਨਾ ਮਕਬੂਲ ਸੀ ਉਹਨੂੰ ਉੱਥੋਂ ਲਿਆ ਕੇ ਫਿਰ ਇੱਧਰ ਚਲੋ ਐਡਜਸਟ ਕੀਤਾ। ਹੁਣ ਉਹ ਪੰਜਾਬ ਆਏ ਸੀ ਜੀ। ਪਿਛਲੇ 2 ਦਿਨਾਂ ਤੋਂ ਇਹ ਚਰਚਾ ਸੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਪੰਜਾਬ ਆ ਰਹੇ ਨੇ ਜੀ, ਹੜ੍ਹ ਪੀੜਤ ਲੋਕਾਂ ਨੂੰ ਮਿਲਣਗੇ ਤੇ ਪੰਜਾਬ ਦਾ ਕੇਸ ਮਜ਼ਬੂਤੀ ਨਾਲ ਕੇਂਦਰ 'ਚ ਰੱਖਣਗੇ। ਤੇ ਬਤੌਰ ਮੰਤਰੀ ਜਦੋਂ ਆਉਂਦੇ ਨੇ ਤਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹਨਾਂ ਦਾ ਆਓ ਭਗਤ ਕਰਦੇ। ਸਹੀ ਹੈ। ਜੇ ਮੁੱਖ ਮੰਤਰੀ ਭਗਵੰਤ ਮਾਨ ਉੱਥੇ ਹੁੰਦੇ ਤਾਂ ਪ੍ਰੋਟੋਕੋਲ ਹੁੰਦਾ ਕਿ ਇੱਕ ਸੂਬੇ ਦਾ ਮੁੱਖ ਮੰਤਰੀ ਹੈ ਤੇ ਇੱਕ ਕੇਂਦਰੀ ਮੰਤਰੀ ਹੈ, ਫਿਰ ਕੋਈ ਲੱਲੀ ਛੱਲੀ ਨੇੜੇ ਨਾ ਖੜਦਾ। ਫਿਰ ਇੱਕੋ ਔਰਾ ਬਣ ਜਾਂਦਾ, ਇੱਕੋ ਦਾਇਰਾ ਬਣ ਜਾਂਦਾ, ਸਿਕਿਉਰਿਟੀ ਵਾਲਾ ਪਹਿਲੂ ਆ ਜਾਂਦਾ, ਸਾਰਾ ਕੁਝ ਹੁੰਦਾ। ਪਰ ਇੱਕ ਤਸਵੀਰ ਨੇ ਮੈਨੂੰ ਕੱਲ ਹਲੂਣ ਕੇ ਰੱਖਤਾ। ਤਸਵੀਰ ਹੈ ਜੀ ਅੰਮ੍ਰਿਤਸਰ ਦੇ ਇੱਕ ਗੈਸਟ ਹਾਊਸ, ਰੈਸਟ ਹਾਊਸ ਕਿਸੇ ਕਮਰੇ ਦੀ। ਇੱਕ ਸੋਫੇ ਦੇ ਉੱਤੇ ਸ਼ਿਵਰਾਜ ਚੌਹਾਨ ਬੈਠੇ ਨੇ, ਇੱਕ ਸੋਫੇ ਦੇ ਉੱਤੇ ਗੁਲਾਬ ਚੰਦ ਕਟਾਰੀਆ ਬੈਠੇ ਨੇ, ਇੱਕ ਸੋਫੇ ਦੇ ਉੱਤੇ ਸੁਨੀਲ ਜਾਖੜ ਬੈਠੇ ਨੇ, ਸਾਹਮਣੇ ਕੁਲਦੀਪ ਧਾਲੀਵਾਲ ਬੈਠਾ ਹੈ, ਉਹਦੇ ਮਗਰ ਖੁੰਝੇ ਜਿਹੇ 'ਚ ਫਸਿਆ ਸਾਡਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਬੈਠਾ ਹੈ, ਉੱਥੇ ਹੀ ਰਵਨੀਤ ਬਿੱਟੂ ਬੈਠਾ ਹੈ, ਉੱਥੇ ਹੀ ਤਰਨ ਚੁੱਗ ਬੈਠਾ ਹੈ, ਉੱਥੇ ਹੀ ਬੋਨੀ ਅਜਨਾਲਾ ਬੈਠਾ ਤੇ ਹੋਰ 2-3 ਸੋਫੇ 'ਚ ਫਸੇ ਨੇ। ਤਾਂ ਪੰਜਾਬ ਦੀ ਧੀ ਉੱਥੇ ਸਾਕਸ਼ੀ ਸਾਨੀ ਖੜੀ ਹੈ। ਬਤੌਰ DC ਜੋ ਪੰਜਾਬ ਨੇ ਉਹਨੂੰ ਪੰਜਾਬ ਦੀ ਧੀ ਦਾ ਖਿਤਾਬ ਦੇ ਕੇ ਮਾਣ ਬਖਸ਼ਿਆ ਕਿ ਜਿਵੇਂ ਹੜ੍ਹ ਪੀੜਤਾਂ ਦੇ ਵਿੱਚ ਉਹ ਜਾ ਕੇ ਕੰਮ ਕਰ ਰਹੀ ਆ, ਉਵੇਂ ਆ ਜਿੰਨੇ ਸਾਹਮਣੇ ਬਿਠਾਏ ਸੀ ਇਹਨਾਂ 'ਚੋਂ ਦੱਸ ਦਿਓ ਕਿਹਨੇ ਆਪਣੇ ਪੈਰ ਨੂੰ ਮਿੱਟੀ ਵੀ ਲੱਗਣ ਦਿੱਤੀ ਹੈ? ਕਾਹਦੇ ਲਈ ਜੀ? ਤੁਸੀਂ ਕੇਂਦਰੀ ਮੰਤਰੀ ਹੋ ਤੇ ਬਤੌਰ ਮੰਤਰੀ ਜੇ ਤੁਸੀਂ ਰਾਜਪਾਲ ਨਾਲ ਗੱਲ ਕਰ ਰਹੇ ਹੋ, ਤੁਹਾਡੇ ਕੋਲ ਰਵਨੀਤ ਬਿੱਟੂ ਕੇਂਦਰੀ ਮੰਤਰੀ ਵਜੋਂ ਬੈਠਾ ਹੈ, ਪੰਜਾਬ ਦਾ ਖੇਤੀਬਾੜੀ ਮੰਤਰੀ ਬੈਠਾ ਹੈ ਗੁਰਮੀਤ ਖੁੱਡੀਆਂ, ਤੇ ਉਸ DC ਨੂੰ ਇਹਨਾਂ ਸਾਰਿਆਂ ਤੋਂ ਵੱਧ ਜਾਣਕਾਰੀ ਹੈ ਇਸ ਧਰਾਤਲ ਤੇ ਕੀ ਹੈ। ਕਟਾਰੀਆ ਸਾਹਿਬ ਨੇ ਦੇਤੀ ਫਾਈਲ, ਕਿਹਾ ਜੀ ਇਹ 4-5 ਜ਼ਿਲ੍ਹਿਆਂ ਦੀ ਰਿਪੋਰਟ ਮੈਂ ਦਿੰਦਾ। ਹਾਂਜੀ, ਉਹਨੇ ਦੇਤੀ ਰਿਪੋਰਟ। ਕੁਲਦੀਪ ਧਾਲੀਵਾਲ ਨੇ ਮੇਰੇ ਹਲਕੇ ਦੀ ਆ ਰਿਪੋਰਟ ਹੈ। ਗੁਰਮੀਤ ਖੁੱਡੀਆਂ ਨੇ ਜਾਣਕਾਰੀ ਦੇਤੀ। ਰਵਨੀਤ ਬਿੱਟੂ ਕਹਿੰਦਾ ਪੰਜਾਬ ਦਾ ਪਤਾ ਹੀ ਮੈਨੂੰ ਹੈ। ਜਿਹੜੀ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੀ ਹੈ ਤੁਸੀਂ ਉਹਨੂੰ ਪੁੱਛ ਲਓ। ਸਹੀ ਗੱਲ। ਉਹਦੇ ਲਈ ਕੋਈ ਇੱਕ ਕੁਰਸੀ ਵੀ ਨਹੀਂ ਸਰੀ। ਇੱਕ ਤਾਂ ਇਸ ਪੱਧਰ ਤੇ ਜੇ ਸਰਕਾਰੀ ਦੌਰਾ ਤਾਂ ਉੱਥੇ ਬੋਨੀ ਐਂਡ ਪਾਰਟੀ ਕੀ ਕਰਦੀ ਫਿਰਦੀ ਹੈ, ਜਿਹਨੂੰ ਪੁੱਛੋ ਕਿ ਇਹ ਕੀ ਲੱਗਦੇ ਨੇ ਸਰਕਾਰ ਦੇ ਵਿੱਚ। ਇਹ ਭਾਜਪਾ ਦਾ ਦੌਰਾ ਨਹੀਂ ਸੀ, ਸਹੀ ਹੈ, ਛੋਟੀ ਰੈਲੀ ਨਹੀਂ ਸੀ, ਤੇ ਉੱਥੇ DC ਲਈ ਇੱਕ ਕੁਰਸੀ ਨਹੀਂ ਜੁੜੀ। ਤਾਂ ਉਸ ਨਾਤੇ ਵੀ ਛੱਡੋ, ਤੁਹਾਡਾ ਵੈਸੇ ਹੀ ਇਹਨਾਂ ਦਿਨਾਂ 'ਚ ਉਹਦੇ ਪ੍ਰਤੀ ਸਤਿਕਾਰ ਹੋਣਾ ਚਾਹੀਦਾ ਸੀ ਕਿ ਬੀਬੀ ਕੰਮ ਤੂੰ ਕਰ ਰਹੀ, ਤੂੰ ਬੈਠ ਕੇ ਦੱਸ। ਤੀਜਾ, ਤੁਸੀਂ ਸਾਰੇ ਬੰਦੇ ਬੈਠੇ, ਉਹਦੀ ਔਰਤ ਖੜੀ ਆ, ਉਹ ਬੱਸ 'ਚ ਵੀ ਕੋਈ ਤੀਜੀ ਥਾਂ ਦੀ ਕੋਈ ਪਿੰਡ ਦੀ ਕਿਸੇ ਹੋਰ ਦੀ ਧੀ ਬੈਣ ਜਿਹੜੀ ਨਹੀਂ ਵੀ ਜਾਣਦੇ ਉਹ ਵੀ ਖੜੀ ਹੋਵੇ ਤਾਂ ਵੀ ਬੰਦੇ ਖੜੇ ਹੋ ਜਾਂਦੇ ਕਿ ਬਹਿ ਜਾਓ ਜੀ, ਸੀਟ ਛੱਡ ਦਿੰਦੇ। ਬਿਲਕੁਲ ਸਹੀ। ਤੇ ਤੁਹਾਨੂੰ ਤਾਂ ਵੀ ਸ਼ਰਮ ਨਹੀਂ ਆਈ ਜੀ? ਚਲੋ, ਮੋਨੀ ਅਜਲਾਣਾ ਕਹਿੰਦੇ ਜੀ ਗੱਡੀ ਚਲਾਊਗਾ, ਉਹਨੇ ਗੱਡੀ ਚਲਾ ਲਈ, ਤੇ ਜੀ ਜਾਖੜ ਤੇ ਰਵਨੀਤ ਬਿੱਟੂ ਬਦਲ ਕੇ ਟਰੈਕਟਰ ਚਲਾਉਣਗੇ। ਦੇ ਲੋ ਝੂਟੇ। ਹਾਂ, ਸ਼ਿਵਰਾਜ ਚੌਹਾਨ ਜਿੰਨੇ ਕੁ ਲੋਕਾਂ ਨੂੰ ਉਹਨਾਂ ਨੇ ਮਿਲਾਇਆ, ਜਿੱਥੋਂ ਤੱਕ ਲੈ ਕੇ ਗਏ ਉੱਥੇ ਉਹਨਾਂ ਨੇ ਲੋਕਾਂ ਨਾਲ ਗੱਲ ਕੀਤੀ, ਲੋਕਾਂ ਦਾ ਹਾਲ ਜਾਣਿਆ, ਕਈ ਥਾਵਾਂ ਤੋਂ ਉਹਨਾਂ ਨੇ ਉਹਦੇ ਝੋਨੇ ਚੋਂ ਕੱਢ ਕੇ ਚੌਲ ਦੇ ਦਾਣੇ ਵੀ ਉਹ ਲੈ ਕੇ ਦੇਖਾਂ ਕਿੰਨਾ ਕੁ ਪਾਣੀ 'ਚ ਗਲ ਗਈ ਹੈ ਫਸਲ, ਕੀ ਹੈ ਸਮਝਣ ਦੀ ਕੋਸ਼ਿਸ਼ ਕੀਤੀ, ਤੇ ਉਹ ਸਾਰੀ ਜਾਣਕਾਰੀ ਲਈ। ਸੋ ਇਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਮੈਂ ਜਾ ਕੇ ਨਰਿੰਦਰ ਮੋਦੀ ਨੂੰ ਰਿਪੋਰਟ ਕਰੂੰਗਾ, ਕੇਂਦਰ ਪੰਜਾਬ ਨਾਲ ਖੜਾ ਹੈ। ਪਰ ਇਹ ਜੀ ਸਰਕਾਰੀ ਦੌਰਾ ਘੱਟ, ਭਾਜਪਾਈ ਦੌਰਾ ਵੱਧ ਸੀ। ਜਿਵੇਂ ਉਹ ਅਮਲਾ ਫਲਾਂ ਨਾਲ ਲਟਕਿਆ ਫਿਰਦਾ ਸੀ, ਜਿਨ੍ਹਾਂ ਕੋਲ ਸਰਕਾਰੀ ਤੌਰ ਤੇ ਸੰਵਿਧਾਨਕ ਤੌਰ ਤੇ ਕੋਈ ਅਹੁਦੇ ਰੁਤਬੇ ਨਹੀਂ। ਜਿਵੇਂ ਕੇਜਰੀਵਾਲ ਪੰਜਾਬ 'ਚ ਫਿਰਦਾ ਨਾ ਤੂੰ MP, ਨਾ ਤੂੰ ਮੁੱਖ ਮੰਤਰੀ, ਨਾ ਤੂੰ MLA, ਨਾ ਤੂੰ MC, ਨਾ ਤੂੰ ਪੰਚ ਸਰਪੰਚ, ਕਿਹੜੇ ਉਹਦੇ ਨਾਲ? ਸਹੀ ਗੱਲ। ਇਸੇ ਤਰ੍ਹਾਂ ਇਹਦੇ ਨਾਲ ਇੰਨਾ ਲਾ ਲੱਗ ਫਿਰਦਾ ਸੀਗਾ। ਪਰ ਇਸ ਦੌਰੇ ਤੋਂ ਬਾਅਦ ਮਾਮਲਾ ਚਰਚਾ 'ਚ ਜ਼ਰੂਰ ਆਉਂਦਾ ਹੈ।
ਕੇਂਦਰੀ ਮੰਤਰੀ ਦੀ ਆਮਦ ਨਾਲ ਰਾਸ਼ਟਰੀ ਮੀਡੀਆ ਦਾ ਵੀ ਧਿਆਨ ਮਾੜਾ ਮੋਟਾ ਖਿੱਚਿਆ ਗਿਆ। ਹੋ ਸਕਦਾ ਕਿ ਪਹਿਲਾਂ ਉਹਨਾਂ ਨੂੰ ਪੀਐਮਓ ਹਾਊਸ ਤੋਂ ਹਦਾਇਤ ਨਾ ਹੋਵੇ, ਇਸ ਲਈ ਜਮਾ ਨਹੀਂ ਦਿਖਾ ਸਕਦੇ ਸੀ। ਹੁਣ ਆਪਣੇ ਮੰਤਰੀ ਨੂੰ ਦਿਖਾਉਣ ਦੇ ਚੱਕਰ 'ਚ ਪੰਜਾਬ ਦੇ ਕੁਝ ਹਾਲਾਤ ਤਾਂ ਦਿਖਾਤੇ। ਦੇ ਉੱਤੇ ਨਜ਼ਰ ਆਏ। ਸਹੀ ਹੈ, ਤੇ ਬਿਲਕੁਲ। ਉਧਰ ਕੱਲ ਹੀ 2 ਕੇਂਦਰੀ ਟੀਮਾਂ ਪੰਜਾਬ ਪਹੁੰਚ ਗਈਆਂ, ਜਿਹੜੀਆਂ 3 ਦਿਨ ਦਾ ਦੌਰਾ ਕਰਨਗੀਆਂ। ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਸੈਕਟਰੀ ਨੇ ਉਹਨਾਂ ਦੇ ਨਾਲ। ਚੰਗਾ ਹੋਵੇ ਪੰਜਾਬ ਸਰਕਾਰ ਉਹਨਾਂ ਦੇ ਨਾਲ ਆਪਣੇ ਨੁਮਾਇੰਦੇ ਲਾ ਕੇ ਉਹਨਾਂ ਨੂੰ ਸਹੀ ਜਾਣਕਾਰੀ ਸਹੀ ਥਾਵਾਂ ਤੋਂ ਪਹੁੰਚਾਵੇ, ਕਿਉਂਕਿ ਹੁਣ ਦਸਤਾਵੇਜ਼ੀ ਤੌਰ ਤੇ ਦਰੁਸਤ ਕੇਸ ਰੱਖਣ ਦੀ ਲੋੜ ਹੈ। ਮਾਨਯੋਗ ਸੁਪਰੀਮ ਕੋਰਟ ਨੇ ਪੰਜਾਬ ਤੋਂ, ਜੰਮੂ ਤੋਂ, ਕੇਂਦਰ ਤੋਂ, ਮਤਲਬ ਕਿ ਸਾਡੀ ਨੈਸ਼ਨਲ ਹਾਈਵੇ ਵਾਲੀ ਅਥਾਰਟੀ ਤੋਂ, ਤੇ ਇਹਨਾਂ ਸੂਬਿਆਂ ਤੋਂ, ਹਿਮਾਚਲ ਤੋਂ, ਇਹਨਾਂ ਸਾਰਿਆਂ ਤੋਂ ਉਹਨਾਂ ਨੇ ਰਿਪੋਰਟ ਮੰਗੀ ਹੈ ਕਿ 3 ਹਫ਼ਤਿਆਂ 'ਚ ਆਪਣੀ ਰਿਪੋਰਟ ਦਿਓ। ਹੁਣ ਉਹਦੇ ਲਈ ਜਿਹੜੀ ਰਿਪੋਰਟ ਤਿਆਰ ਕਰੋਗੇ ਭਾਈ, ਚੰਗਾ ਹੋਵੇ ਕਿ ਉਹਨੂੰ ਪ੍ਰੋਪਰ ਦਸਤਾਵੇਜ਼ੀ ਰੂਪ 'ਚ ਤਿਆਰ ਕਰ ਲਓ, ਕੇਂਦਰ ਨੂੰ ਵੀ ਦੇ ਦਿਓ ਉਹਦੀ ਕਾਪੀ। ਹੁਣ ਤਾਂ ਤੁਸੀਂ ਕੋਈ ਰਿਪੋਰਟ ਹਾਲ ਤੱਕ ਤਿਆਰ ਨਹੀਂ ਕੀਤੀ, ਕਿੰਨਾ ਨੁਕਸਾਨ ਕਿਹਦਾ ਹੈ ਨਾ। ਸੋ ਇਸ ਲਈ ਉਹ ਪ੍ਰਕਿਰਿਆ ਤਹਿਤ ਜੇ ਰਿਪੋਰਟ ਤਿਆਰ ਹੋ ਜਾਵੇ ਤੇ ਕੇਂਦਰੀ ਟੀਮਾਂ ਜਿਹੜੀਆਂ ਉਹਨੂੰ ਸਹੀ ਰਿਪੋਰਟ ਚਲੀ ਜਾਵੇ, ਤਾਂ ਕੱਲ ਨੂੰ ਸਵਾਲ ਕਰਨ ਜੋਗੇ। ਮੈਂ ਨਹੀਂ ਕਹਿੰਦਾ ਕਿ ਰਿਪੋਰਟ ਨਾਲੇ ਉਹਨਾਂ ਨੇ ਸਾਰਾ ਪੰਜਾਬ ਦਾ ਦਰਦ ਵੰਡਾ ਦੇਣਾ, ਸਹੀ ਹੈ, ਮੈਨੂੰ ਆਸ ਨਹੀਂ ਹੈ। ਪਰ ਜਿਵੇਂ ਤੁਸੀਂ 60,000 ਕਰੋੜ ਦੀ ਵਿੱਚ ਗੱਲ ਕਰ ਰਹੇ ਸੀ ਨਾ, ਕਿ ਉਹ ਪੁੱਛ ਸਕਦੇ ਹੋ ਫਿਰ, ਹੈ ਨਾ, ਉਸੇ ਤਰ੍ਹਾਂ ਫਿਰ ਇਹਨੂੰ ਵੀ ਪੁੱਛਣ ਲੱਗ ਜਾਓ ਭਾਈ, ਨਾਲੇ ਵੀ ਸ਼ਾਮਲ ਕਰ ਲਿਓ ਕਿ ਕਿੰਨਾ ਕੁ ਉੱਧਰੋਂ। ਨਹੀਂ ਤਾਂ ਮੈਂ ਕਹਿੰਦਾ ਨਾ ਸੂਬਾ ਸਰਕਾਰ ਪੁੱਛਦੀ, ਨਾ ਕੇਂਦਰ ਸਰਕਾਰ ਪੁੱਛਦੀ। ਉਹ ਪਹਿਲਾਂ ਜ਼ਿਲ੍ਹਾ ਵਾਈਜ਼ ਡੀਸੀਆਂ ਨੂੰ ਪੁੱਛਦੀ ਕਿ ਕਿੰਨਾ ਖੇਤਰਾਂ ਦੇ ਉਹਨਾਂ ਨੂੰ ਪੈਸੇ ਪਾਉਂਦੀ, ਕਿਆ ਚੱਕੋ ਪੈਸੇ ਦਾ ਬਾਅਦ ਚੋਂ ਕਰਾਂਗੇ, ਪਹਿਲਾਂ ਫੰਡ ਚੱਕੋ ਤੁਰੰਤ। ਬਿਲਕੁਲ। ਅਜਿਹਾ ਕੁਝ ਨਹੀਂ ਕਿਤੇ ਹੋ ਰਿਹਾ। ਸੋ ਇਹ ਸਿਆਸਤ ਹੋਣੀ ਜ਼ਿਆਦਾ ਸ਼ੁਰੂ ਹੋ ਗਈ ਹੈ, ਤੇ ਪਰ ਗਰਾਊਂਡ ਤੇ ਕੰਮ ਉਵੇਂ ਦਾ ਸਰਕਾਰਾਂ ਵੱਲੋਂ, ਸੂਬੇ ਤੋਂ ਲੈ ਕੇ ਕੇਂਦਰ ਵੱਲੋਂ ਕੋਈ ਨਹੀਂ ਹੋ ਰਿਹਾ। ਜੀ ਬਿਲਕੁਲ।